अस्सलाम वालेकुम दोस्तों, सोच दे सफर ਦੇ ਨਾਲ ਡਾਕਟਰ ਰਫੀਕ ਤੁਹਾਡੀ ਖidmat ਚ ਹਾਜ਼ਰ ਹੈ। ਤੇ ਦੋਸਤੋ, ਕਦੀ ਅਗਰ ਤੁਸੀਂ ਨੋਟ ਕੀਤਾ ਹੋਏ ਕਿ ਕੋਈ ਪਰੇਸ਼ਾਨੀ ਵੀ ਨਾ ਹੋਏ, ਫਿਰ ਵੀ ਤੁਹਾਨੂੰ ਗੁੱਸਾ ਆ ਰਿਹਾ ਹੋਏ, ਟੈਨਸ਼ਨ ਹੋ ਰਹੀ ਹੋਏ, ਤੁਸੀਂ ਕੰਮ ਸਹੀ ਨਹੀਂ ਕਰ ਰਹੇ, ਤੇ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਜ਼ਰੂਰੀ ਹੈ ਕੋਈ ਪਰੇਸ਼ਾਨੀ ਹੋਏ ਜਾਂ ਤੁਹਾਡਾ ਜਿਸਮ ਥੱਕਿਆ ਹੈ। ਕਦੀ ਕਦੀ ਤੁਹਾਡਾ ਦਿਮਾਗ ਵੀ ਥੱਕਿਆ ਹੁੰਦਾ। ਲਿਹਾਜ਼ਾ ਇਸ ਵੀਡੀਓ 'ਚ ਮੈਂ ਦੱਸਾਂਗਾ, ਅਗਰ ਤੁਸੀਂ ਜਾਣਨਾ ਚਾਹੁੰਦੇ ਜੇ ਕਿਤੇ ਤੁਹਾਡਾ ਦਿਮਾਗ ਤਾਂ ਨਹੀਂ ਥੱਕਿਆ ਹੋਇਆ, ਮੈਂ ਕੁਝ ਤੁਹਾਨੂੰ ਨਿਸ਼ਾਨੀਆਂ ਦੱਸ ਕੇ ਜਾ ਰਿਹਾ। ਅਗਰ ਉਹ ਹੈ ਨੇ ਤੇ ਇਹਦਾ ਮਤਲਬ ਹੈ ਕਿ ਤੁਹਾਡਾ ਦਿਮਾਗ ਥੱਕਿਆ, ਤੁਹਾਨੂੰ ਰੈਸਟ ਦੀ ਜ਼ਰੂਰਤ ਹੈ। ਨੰਬਰ 1 ਨਿਸ਼ਾਨੀ ਇਹ ਹੁੰਦੀ ਹੈ ਕਿ ਅਗਰ ਤੁਹਾਡਾ ਦਿਮਾਗ ਥੱਕਿਆ ਹੋਇਆ, ਤੁਸੀਂ ਸ਼ਾਰਟ ਟੈਂਪਰ ਹੋ ਜਾਓਗੇ। ਛੋਟੀ ਛੋਟੀ ਗੱਲ ਤੇ ਤੁਹਾਨੂੰ ਗੁੱਸਾ ਆਏਗਾ ਔਰ ਬਾਅਦ 'ਚ ਤੁਹਾਨੂੰ ਲੱਗੇਗਾ ਕਿ ਯਾਰ ਇਹ ਮੈਂ ਗੁੱਸਾ ਕਿਉਂ ਕੀਤਾ, ਇਹ ਤੇ ਬਣਦਾ ਹੀ ਨਹੀਂ ਸੀ। ਇਹਦਾ ਮਤਲਬ ਇਹ ਹੈ ਕਿ ਤੁਹਾਡਾ ਦਿਮਾਗ ਥੱਕ ਗਿਆ, ਇਹਨੂੰ ਰੈਸਟ ਦੀ ਜ਼ਰੂਰਤ ਹੈ। ਫਿਰ ਇਹ ਹੁੰਦਾ ਕਿ ਤੁਸੀਂ ਅਗਰ ਸੋ ਕੇ ਵੀ ਉੱਠੋ ਨਾ, ਨੀਂਦ ਪੂਰੀ ਵੀ ਹੋਏ, ਫਿਰ ਵੀ ਤੁਸੀਂ ਥੱਕੇ ਥੱਕੇ ਫੀਲ ਕਰੋ, ਇਹਦਾ ਮਤਲਬ ਤੁਹਾਡਾ ਦਿਮਾਗ ਥੱਕਿਆ। ਤੁਹਾਡਾ ਫੋਕਸ ਘਟ ਗਿਆ, ਯਾਨੀ ਕਿ ਤੁਸੀਂ ਜ਼ਿਆਦਾ ਦੇਰ ਤੱਕ ਕਿਸੇ ਚੀਜ਼ ਤੇ ਫੋਕਸ ਨਹੀਂ ਕਰ ਪਾ ਰਹੇ। ਇਹ ਵੀ ਇੱਕ ਨਿਸ਼ਾਨੀ ਕਿ ਤੁਹਾਡਾ ਦਿਮਾਗ ਥੱਕਿਆ ਹੋਇਆ। ਇੱਕ ਹੋਰ ਮੈਂ ਚੌਥੀ ਨਿਸ਼ਾਨੀ ਤੁਹਾਨੂੰ ਦੱਸਾਂਗਾ ਕਿ ਅਗਰ ਤੁਸੀਂ ਦਿਮਾਗੀ ਤੌਰ ਤੇ ਥੱਕ ਗਏ ਜੇ ਨਾ, ਤੇ ਤੁਹਾਨੂੰ ਲੋਕਾਂ ਨੂੰ ਮਿਲਣ ਨੂੰ ਦਿਲ ਨਹੀਂ ਕਰੇਗਾ, ਸੋਸ਼ਲ ਵਿਦਡਰਾਅਲ ਹੋ ਜਾਏਗਾ ਤੁਹਾਨੂੰ। ਇਸ ਤੋਂ ਇਲਾਵਾ ਅਗਰ ਤੁਸੀਂ ਦਿਮਾਗੀ ਤੌਰ ਤੇ ਥੱਕ ਗਏ ਜੇ ਨਾ, ਤੁਹਾਨੂੰ ਐਸੀ ਚੀਜ਼ਾਂ ਖਾਣ ਤੇ ਜ਼ਿਆਦਾ ਦਿਲ ਕਰੇਗਾ ਜਿਹਦੇ 'ਚ ਸ਼ੂਗਰ ਜ਼ਿਆਦਾ ਹੋਏਗੀ, ਮਿੱਠਾ ਜ਼ਿਆਦਾ ਹੋਏਗਾ। ਲਿਹਾਜ਼ਾ ਅਗਰ ਇਹ ਤੁਹਾਡੇ 'ਚ 5 ਨਿਸ਼ਾਨੀਆਂ ਨੇ ਨਾ, ਇੰਪੋਰਟੈਂਟ 5 ਨਿਸ਼ਾਨੀਆਂ, ਇਹਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ ਤੁਸੀਂ ਸਿਰਫ ਦਿਮਾਗੀ ਤੌਰ ਤੇ ਥੱਕੇ ਜੇ, ਪਰ ਤੁਹਾਨੂੰ ਰੈਸਟ ਦੀ ਜ਼ਰੂਰਤ ਹੈ। ਉਮੀਦ ਹੈ ਕਿ ਤੁਹਾਨੂੰ ਕਨਸੈਪਟ ਅੱਛਾ ਲੱਗਿਆ ਹੋਵੇਗਾ, ਲੇਕਿਨ ਫਿਰ ਵੀ ਅਗਰ ਤੁਹਾਡਾ ਕੋਈ ਕੁਐਸਚਨ ਹੈ ਤੇ ਕਮੈਂਟ ਸੈਕਸ਼ਨ ਜ਼ਰੂਰ ਮੈਂਸ਼ਨ ਕਰੋ। ਇਨਸ਼ਾਅੱਲਾ मैं ਉਹਦਾ ਜਵਾਬ ਵੀ ਦੇਵਾਂਗਾ, ਹੋ ਸਕਿਆ तो वीडियो भी बना दें। जज़ाकल्लाह।